9664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲ ਗਰੋਵ ਕੈਲੀਫੋਰਨੀਆ। ਜੱਟ ਨੇ ਸਤਿ ਸ਼੍ਰੀ ਅਕਾਲ ਜੀ, ਬਿੱਲੋ ਜੱਟ ਨੇ ਟਰਾਲ ਮੈਂ ਬੱਬੂ ਮਾਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸ। ਆਲੇ ਦੇ ਗੋਤ ਲਖਾਉਣਾ ਏ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾ ਨੈਲਾ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 209-277-0113 ਦੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨਾਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਆ ਉਹ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਦੇ ਉੱਤੇ, ਅਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਖਬਰਾਂ ਦੇ ਉੱਤੇ ਨਜ਼ਰ ਬਣਾਉਣੀ ਸ਼ੁਰੂ ਕਰਦੇ ਹਾਂ। ਨੀਤੀ ਆਯੋਗ ਦੇ ਜਲ ਸੰਕਟ ਦਾ ਖੁਲਾਸਾ ਕੀਤਾ, ਕਹਿੰਦੇ ਭਾਰਤ ਵਿਪਤਾ 'ਚ। ਦੇਖੋ, ਇਹ ਜਿਹੜਾ ਨੀਤੀ ਆਯੋਗ ਆ, ਇਹਦਾ ਜਿਹੜਾ ਜਲ ਪ੍ਰਬੰਧਨ ਹੈ ਉਹਦਾ ਇੱਕ ਇੰਡੈਕਸ ਆਉਂਦਾ, ਤਾਂ ਜਿਹੜਾ ਇਸ ਵਾਰੀ ਇੰਡੈਕਸ ਆਇਆ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਭਾਰਤ ਤੇ ਜਿਹੜੀ ਵਿਪਤਾ ਟੁੱਟਣ ਵਾਲੀ ਆ ਉਹਦੇ ਤੇ ਤਕਰੀਬਨ ਇਹਨਾਂ ਕਿ ਇਹ ਵਾਕਈ ਵਿਪਤਾ ਜਿਹੜੀ ਭਾਰਤ ਤੇ ਟੁੱਟ ਪੈਣੀ ਆ। ਔਰ ਟੁੱਟ ਪੈਣੀ ਕੀ ਆ, ਮੈਂ ਤੇ ਮੰਨਦਾ ਕਿ ਟੁੱਟ ਚੁੱਕੀ ਆ। ਇਹ ਵੱਖਰੀ ਗੱਲ ਆ ਕਿ ਭਾਰਤੀ ਲੋਕ ਬਹੁਤ ਲੇਟ ਜਾਗਦੇ ਆ, ਉਦੋਂ ਜਾਗਦੇ ਆ ਜਦੋਂ ਜਾਗਣ ਦਾ ਫਾਇਦਾ ਘੱਟ ਰਹਿ ਜਾਂਦਾ। ਖੈਰ, ਇਹਨਾਂ ਨੇ ਜਿਹੜਾ ਇੰਡੈਕਸ ਦੇ ਵਿੱਚ ਖੁਲਾਸਾ ਕੀਤਾ ਜਾਂ ਜਿਹੜੇ ਤੱਥ ਰੱਖੇ ਆ, ਉਹਦੇ 'ਚ ਇੱਕ ਚੀਜ਼ ਇਹਨਾਂ ਨੇ ਸਪਸ਼ਟ ਆਖ ਦਿੱਤੀ ਆ ਕਿ ਇਸ ਸਮੇਂ ਭਾਰਤ ਦੇ ਵਿੱਚ ਜਿਹੜਾ ਵਾਟਰ ਕ੍ਰਾਈਸਿਸ ਆ, ਜਲ ਸੰਕਟ ਆ ਜਿਹੜਾ, ਉਹ ਇਤਿਹਾਸ ਦਾ ਸਭ ਤੋਂ ਭਿਆਨਕ ਰਿਹਾ। ਮਤਲਬ ਕਿ ਸਭ ਤੋਂ ਭਿਆਨਕ ਜਲ ਸੰਕਟ ਆ। ਔਰ ਇਹਦੇ ਵਿੱਚ ਇਹਨਾਂ ਨੇ ਕੁਝ ਚੀਜ਼ਾਂ ਫਿਗਰ ਆਊਟ ਕਰਕੇ ਜਿਹੜੀਆਂ ਉਹ ਲੋਕਾਂ ਦੇ ਸਾਹਮਣੇ ਰੱਖੀਆਂ ਜਾਂ ਦੇਸ਼ ਦੇ ਸਾਹਮਣੇ ਰੱਖੀਆਂ ਕਿ 60 ਕਰੋੜ ਲੋਕ ਜਿਹੜੇ ਆ ਇਸ ਸਮੇਂ ਉਹ ਭਿਆਨਕ ਕਿੱਲਤ ਦੇ ਨਾਲ ਜੂਝਦੇ ਪਏ। ਭਿਆਨਕ ਕਿੱਲਤ ਕਾਹਦੀ ਆ? ਜਿਹੜੀ ਜੀਵਨ ਰੇਖਾ ਹੁੰਦੀ ਹੈ, ਪਾਣੀ। ਖੈਰ, ਅਗਲੀ ਚੀਜ਼ ਉਹਨਾਂ ਨੇ ਕਹੀ ਆ ਕਿ 75% ਘਰਾਂ ਦੇ ਅਹਾਤੇ ਦੇ ਵਿੱਚ ਪਾਣੀ ਮੁਹੱਈਆ ਨਹੀਂ ਹੈ, ਯਾਨੀ ਵਿਹੜਿਆਂ ਦੇ ਵਿੱਚ ਪਾਣੀ ਮੁਹੱਈਆ ਨਹੀਂ ਹੈ। 84% ਇਹੋ ਜਿਹੇ ਦਿਹਾਤੀ ਘਰ ਆ ਜਿਨ੍ਹਾਂ ਨੂੰ ਪਾਈਪਾਂ ਰਾਹੀਂ ਪਾਣੀ ਸਪਲਾਈ ਨਹੀਂ ਹੋ ਪਾ ਰਿਹਾ। ਮਤਲਬ ਕਿ 100 ਦੇ ਵਿੱਚੋਂ 84 ਘਰ ਰੂਰਲ ਏਰੀਆ ਦੇ ਇਹੋ ਜਿਹੇ ਆ ਜਿਨ੍ਹਾਂ ਨੂੰ ਪਾਈਪਾਂ ਰਾਹੀਂ ਪਾਣੀ ਸਪਲਾਈ ਨਹੀਂ ਕੀਤਾ ਜਾਂਦਾ। ਮਸਲਨ ਉਹ ਘੜਿਆਂ ਰਾਹੀਂ ਲਿਆਉਂਦੇ ਹੋਣਗੇ ਜਾਂ ਕੋਈ ਹੋਰ ਟੈਂਕਰ ਵਗੈਰਾ ਦਾ ਪ੍ਰਬੰਧ ਕਰਕੇ ਲਿਆਉਂਦੇ ਹੋਣਗੇ ਦੂਰ ਦਰਾਡੇ ਤੋਂ, ਮਤਲਬ ਕਿ ਸਿੱਧੀ ਜਲ ਸਪਲਾਈ ਹੈ ਨਹੀਂ ਗੀ। ਤਾਂ ਇਹਦਾ ਮਤਲਬ ਇਹੋ ਹੀ ਆ ਕਿ ਹਾਲਾਤ ਜਿਹੜੇ ਆ ਭਾਰਤ ਦੇ ਪਾਣੀ ਨੂੰ ਲੈ ਕੇ ਪੈਰੋ ਪੈਰ ਖਰਾਬ ਹੁੰਦੇ ਪਏ। ਕਿਉਂਕਿ ਇਹਦੇ ਵਿੱਚ ਜਿਹੜਾ ਅਗਲਾ ਤੱਥ ਹੈ ਉਹ ਵੀ ਬੜਾ ਦਿਲਚਸਪ ਹੈ। ਉਹ ਕਹਿੰਦੇ ਆ 70% ਜਿਹੜਾ ਪਾਣੀ ਹੈ ਮੁਲਕ ਦਾ ਉਹ ਪੀਣ ਯੋਗ ਹੀ ਨਹੀਂ ਹੈ। ਭਾਵੇਂ ਆ ਕਿ 30% ਬਚਦਾ ਪਾਣੀ ਔਰ 30% ਤੁਸੀਂ ਆਪ ਹੀ ਲਾ ਲਓ ਕਿ ਕਿੰਨੀ ਜ਼ਿਆਦਾ ਭਿਆਨਕ ਕਿੱਲਤ ਪੈਦਾ ਕਰਦਾ ਪਿਆ। ਸੋ ਇਹ ਇੱਕ ਤਰ੍ਹਾਂ ਨਾਲ ਮੈਂ ਕਹੂੰਗਾ ਕਿ ਸਾਫ਼ ਤੌਰ ਤੇ ਭਾਰਤ ਸਰਕਾਰ ਨੇ ਦੱਸ ਦਿੱਤਾ ਕਿ ਆਉਣ ਵਾਲੇ ਸਮੇਂ 'ਚ ਭਾਰਤੀਓ ਤੁਹਾਡਾ ਕੀ ਹਾਸ਼ਰ ਹੋਣਾ ਹੈ। ਤਾਂ ਇਕੱਲੇ ਭਾਰਤ ਵਾਲੇ ਜਾਂ ਇਕੱਲੇ ਕਿਸੇ ਹੋਰ ਰਾਜ ਦੇ ਇਹ ਖਤਰੇ ਦਾ ਘੰਟਾ ਨਹੀਂ ਹੈ, ਇਹ ਘੰਟਾਲ ਹੈ ਪੰਜਾਬ ਵਾਸੀਆਂ ਲਈ ਵੀ, ਕਿਉਂਕਿ ਪੰਜਾਬ ਨੂੰ ਵੀ ਦੋਹਰਾ ਇਸ ਤਰ੍ਹਾਂ ਦਾ ਸੰਕਟ ਜਿਹੜਾ ਚੱਲਣਾ ਪੈ ਸਕਦਾ। ਕਿਉਂਕਿ ਹੇਠਲਾ ਪਾਣੀ ਹੈ ਜਿਹੜਾ ਉਹ ਨਿਰੰਤਰ ਚੁੱਕੀ ਜਾ ਰਿਹਾ ਤੇ ਜਿਹੜਾ ਦੂਸਰਾ ਪਾਣੀ ਆ, ਉਤਲਾ ਪਾਣੀ ਹੈ ਜਿਹੜਾ ਉਹ ਪਹਿਲਾਂ ਤੇ ਲੁੱਟਿਆ ਗਿਆ, ਬਾਕੀ ਜਿਹੜਾ ਬਚਿਆ
ਉਹਦੇ ਵਿੱਚ ਜ਼ਹਿਰ ਵਗੈਰਾ ਸੁੱਟਿਆ ਗਿਆ। ਸੋ ਦੋਵੇਂ ਪਾਸਿਓਂ ਜਿਹੜਾ ਪੰਜਾਬ ਹੈ ਜਿਹੜਾ ਉਹ ਘਿਰ ਸਕਦਾ। ਸੋ ਇਹ ਹੁਣ ਦੇਖਣ ਵਾਲੀ ਗੱਲ, ਸਮਝਣ ਵਾਲੀ ਗੱਲ ਹੈ। ਪਰ ਪੰਜਾਬ ਦੀ ਗੱਲ ਨਾ ਆਪਾਂ ਕਰੀਏ, ਜੇ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਦੇਖੋ, ਜੇ ਆਪਾਂ ਇੱਕ ਪਾਣੀ ਦੀ ਖਪਤ ਵਾਲਾ ਜਿਹੜਾ ਮੰਨ ਕੇ ਤੁਰਿਆ ਜਾਂਦਾ ਪੈਮਾਨਾ, ਉਹਨੂੰ ਲੈ ਕੇ ਚੱਲੀਏ ਤਾਂ ਦੱਸਦੇ ਆ ਕਿ 70% ਜਿਹੜਾ ਪਾਣੀ ਹੈ ਉਹ ਖੇਤੀ ਤੇ ਖਪਤ ਹੁੰਦਾ। ਜਿੰਨਾ ਵੀ ਪਾਣੀ ਹੈ 70% ਖਪਤ ਹੁੰਦਾ ਔਰ 22% ਇੰਡਸਟਰੀ ਤੇ ਖਰਚ ਹੁੰਦਾ। ਵੈਸੇ ਨਾ ਇਹ ਕੋਈ ਅਧਿਕਾਰਤ ਨਹੀਂ, ਇੱਕ ਪੈਮਾਨਾ ਮੰਨਿਆ ਜਾਂਦਾ ਭਾਰਤ ਦੇ ਵਿੱਚ। ਤਾਂ 8% ਹੈ ਜਿਹੜਾ ਉਹ ਬੰਦੇ ਦੀ ਵਰਤੋਂ ਵਾਸਤੇ ਆ। ਤਾਂ 8% ਜਿਹੜਾ ਬੰਦੇ ਦੀ ਵਰਤੋਂ ਦੇ ਹਿੱਸੇ ਆਉਂਦਾ, ਯਾਨੀ ਜੋ ਘਰੇਲੂ ਵਰਤੋਂ ਹੁੰਦੀ ਹੈ। ਤਾਂ ਹੁਣ ਜਿਹੜਾ 70% ਹਿੱਸਾ ਮੰਨ ਲਓ ਕਿ ਖੇਤੀ ਜਿਹੜੀ ਆ ਭਾਰਤ ਦੀ ਉਹ ਪਾਣੀ ਤੇ ਨਿਰਭਰ ਹੈ, ਔਰ ਪਾਣੀ ਹੈ ਜਿਹੜਾ ਬਹੁਤ ਜ਼ਿਆਦਾ ਖੇਤੀ ਸੈਕਟਰ 'ਚ ਲੱਗਦਾ। ਤਾਂ ਮੇਰੇ ਖਿਆਲ ਦੇ ਨਾਲ ਭਾਰਤ ਨੂੰ ਇਸੇ ਸੈਕਟਰ ਦੇ ਵਿੱਚ ਹੀ ਕੰਮ ਕਰਨ ਦੀ ਜ਼ਰੂਰਤ ਹੈ। ਮਸਲਨ ਫੁਆਰਾ ਖੇਤੀ ਆ ਜਾਂ ਹੋਰ ਇਸ ਤਰ੍ਹਾਂ ਦੀਆਂ ਤਕਨੀਕਾਂ ਜਿਹੜੀਆਂ ਉਹ ਆਜ਼ਾਦ ਕਰਨੀਆਂ ਪੈਣਗੀਆਂ, ਔਰ ਬਹੁਤ ਜਲਦੀ ਕਰਨੀਆਂ ਪੈਣਗੀਆਂ। ਨਹੀਂ ਤੇ ਜਿੱਦਾਂ ਹੁਣ 60 ਕਰੋੜ ਪੇਟ ਦੇ ਵਿੱਚ ਆ ਗਏ ਆ, ਤਾਂ ਉਹ ਇਹ ਸਮਾਂ ਬਹੁਤ ਜ਼ਿਆਦਾ ਨਹੀਂ ਲੱਗੂਗਾ ਜਦੋਂ ਬਹੁਤ ਸਾਰਾ ਮੁਲਕ ਦਾ ਹਿੱਸਾ ਜਿਹੜਾ ਉਹ ਇਸ ਭਿਆਨਕ ਪਾਣੀ ਦੀ ਕਿੱਲਤ ਤੇ ਆ ਜਾਊਗਾ। ਤੁਹਾਡੇ ਸਾਹਮਣੇ ਸ਼ਿਮਲਾ, ਔਰ ਦੇਖੋ ਮੈਂ ਇੱਕ ਉਦਾਹਰਨ ਦੇ ਕੇ ਗੱਲ ਖਤਮ ਕਰ ਦੇਣੀ ਆ ਕਿ ਸ਼ਿਮਲਾ ਜਿਹੜਾ ਉਹ ਸਤਲੁਜ ਤੋਂ ਲਗਭਗ 13 ਮੀਲ ਦੂਰ ਆ। ਉੱਥੇ ਪਾਣੀ ਪਹੁੰਚਦਾ ਉਹ 5 ਜਲ ਭੰਡਾਰਾਂ ਰਾਹੀਂ ਪਹੁੰਚਦਾ, ਔਰ ਜਿਹੜਾ ਸਭ ਤੋਂ ਵੱਡਾ ਜਲ ਭੰਡਾਰ ਸੀ ਅਸ਼ਵਨ ਖਾਦ, ਉਹ 2015 ਦੇ ਵਿੱਚ ਹੀ ਖਰਾਬ ਹੋ ਗਿਆ ਸੀਗਾ। ਤੇ ਤੁਸੀਂ 3 ਸਾਲ ਕਿਸੇ ਨੇ ਗੌਲਿਆ ਹੀ ਨਹੀਂਗਾ ਕਿ ਉਹ ਪਾਣੀ ਖਰਾਬ ਹੋ ਗਿਆ, ਇੱਕ ਦਿਨ ਸ਼ਿਮਲੇ ਦੇ ਵਿੱਚ ਆ ਸਮੱਸਿਆ ਆ ਜਾਣੀ। ਸੋ ਇੱਥੇ ਗੱਲ ਕੋਈ ਗੌਲਦਾ ਨਹੀਂ, ਜਦੋਂ ਸਮੱਸਿਆ ਆ ਜਾਂਦੀ ਹੈ, ਉਹ ਜਦੋਂ ਅੱਗ ਲੱਗੀ ਤਾਂ ਫਿਰ ਮਸ਼ਕਾਂ ਦੇ ਭਾਅ ਪੁੱਛਣ ਵਾਲੀ ਗੱਲ ਆ, ਫਿਰ ਉਦੋਂ ਭਾਅ ਪੁੱਛ ਕੇ ਕਰਨਾ ਕੀ ਆ। ਜੀ 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 ਅਗਲੀ ਮਿੰਟੋ ਜੀ ਆਪਾਂ ਗੱਲ ਕਰਦੇ ਹਾਂ UN ਦੀ ਰਿਪੋਰਟ ਤੇ ਭਾਰਤ ਦਾ ਤਿੱਖਾ ਇਤਰਾਜ਼। UN ਦੀ ਜਿਹੜੀ ਰਿਪੋਰਟ ਆ ਉਸ ਰਿਪੋਰਟ ਤੇ ਇਤਰਾਜ਼ ਆਉਣਾ ਸੁਭਾਵਿਕ ਹੈ। ਵੈਸੇ ਕਮਾਲ ਦੀ ਗੱਲ ਆ ਕਿ ਇਸ ਮਾਮਲੇ ਤੇ ਜਿਹੜੀ ਵਿਰੋਧੀ ਧਿਰ ਆ ਉਹ ਵੀ ਭਾਰਤ ਸਰਕਾਰ ਦੇ ਨਾਲ ਆ, ਉਹਨਾਂ ਨੇ ਵੀ ਇਹ ਰਿਪੋਰਟ ਜਿਹੜੀ ਖਾਰਜ ਕਰ ਦਿੱਤੀ ਆ। ਸੁਬਰਾਮਨੀਅਮ ਸਵਾਮੀ ਤੇ ਖਾਸਾ ਨਾਰਾਜ਼ ਹੋਇਆ, ਉਹਦਾ ਤੇ ਬਲੱਡ ਪ੍ਰੈਸ਼ਰ ਕਾਫੀ ਹਾਈ ਹੋਇਆ। ਉਹ ਤੇ ਕਹਿੰਦੇ ਨੂੰ ਰੱਦੀ ਦੀ ਟੋਕਰੀ 'ਚ ਸੁੱਟ ਦਿਓ ਪਰੇ ਜਿਹੜੀ UN ਦੀ ਰਿਪੋਰਟ ਹੈ। UN ਦੀ ਰਿਪੋਰਟ ਤੇ ਜਿਹੜੀ ਇੰਨੀ ਕਸ਼ੀਦਗੀ ਵੇਖਣ ਨੂੰ ਮਿਲੀ, ਇਹਦਾ ਮਤਲਬ ਕਿ UN ਦੀ ਰਿਪੋਰਟ ਦੇ ਵਿੱਚ ਕੁਛ ਨਾ ਕੁਛ ਐਸਾ ਹੈ ਜੋ ਭਾਰਤ ਸਰਕਾਰ ਦੇ ਵਿਰੁੱਧ ਹੈ, ਕਿਉਂਕਿ ਜੇ ਇਹਨਾਂ ਦੇ ਪੱਖ 'ਚ ਹੁੰਦਾ ਫਿਰ ਮੋਦੀ ਸਾਹਿਬ ਦਾ ਹੁਣ ਟਵੀਟ ਆ ਜਾਣਾ ਸੀਗਾ। ਖੈਰ ਜਿਹੜੀ UN ਦੀ ਇਹ ਰਿਪੋਰਟ ਆ, ਇਹਦੇ 'ਚ ਰਾਜ ਕਰਨਵੀਰ ਸਿੰਘ ਜੀ ਸਮਝਣ ਵਾਲੀ ਗੱਲ ਆ ਕਿ ਪਹਿਲੀ ਦਫਾ ਏਦਾਂ ਹੋਇਆ ਜਦੋਂ UN ਨੇ ਇੱਕ ਆਪਣੀ ਰਿਪੋਰਟ ਜਿਹੜੀ ਆ ਉਹ ਸ਼ਰੇਆਮ ਕਸ਼ਮੀਰ ਦੇ ਮੁੱਦੇ ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਨੂੰ ਲੈ ਕੇ ਪੇਸ਼ ਕੀਤੀ ਹੈ। ਇਹ ਪਹਿਲੀ ਦਫਾ ਹੋਇਆ ਉਹਨਾਂ ਨੇ ਇਹ ਮੋਹਰ ਲਾਈ ਆ ਕਿ ਉੱਥੇ ਤੁਸੀਂ ਮਨੁੱਖੀ ਅਧਿਕਾਰਾਂ ਦਾ ਹਨਨ ਕਰਦੇ ਪਏ। ਕਾਫੀ ਜ਼ਿਆਦਾ ਮੈਂ ਕਹੂੰਗਾ ਕਿ ਭਾਰਤ ਲਈ ਝਟਕੇ ਦਾ ਸਬਬ ਆ ਕਿ ਇਹ UN ਦੇ ਵਿੱਚ ਲਗਾਤਾਰ ਦਬਦਬਾ ਬਣਾਉਂਦੇ ਆ ਕਸ਼ਮੀਰ ਦੇ ਮੁੱਦੇ ਤੇ। ਪਰ UN ਦੀ ਜਿਹੜੀ ਰਿਪੋਰਟ ਆ ਉਹਨਾਂ ਨੇ ਬਿਲਕੁਲ ਕੜੀ ਖੋਲ ਕੇ ਰੱਖ ਦਿੱਤੀ ਇਹਨਾਂ ਦੀਆਂ ਕੋਸ਼ਿਸ਼ਾਂ ਦੇ ਵਿੱਚ। ਤਾਂ ਉਹਦੇ ਵਿੱਚ ਇਹਨਾਂ ਨੇ ਕਾਫੀ ਚੀਜ਼ਾਂ ਦੱਸੀਆਂ ਨੇ, ਜੇ ਆਪਾਂ ਨੁਕਤੇ ਗਿਣ ਲੱਗੀਏ ਤਾਂ ਖਾਸੇ ਆ, ਕਿਉਂਕਿ 46 ਪੰਨਿਆਂ ਦੀ ਆ ਉਹ ਰਿਪੋਰਟ, 49 ਪੰਨਿਆਂ ਦੀ ਹੈ ਸੌਰੀ ਮੇਰੇ ਖਿਆਲ ਦੇ ਨਾਲ ਜੀ। ਉਹਦੇ 'ਚ ਉਹਨਾਂ ਨੇ 1-2 ਚੀਜ਼ਾਂ ਜਿਹੜੀਆਂ ਨੇ ਉਹ ਗਿਣਾਈਆਂ, ਜਿੱਦਾਂ ਪੈਲਟ ਗਨ ਦਾ ਇਸਤੇਮਾਲ ਜਾਂ ਹੋਰ ਚੀਜ਼ਾਂ ਨੇ। ਖਾਸ ਤੌਰ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਸ ਤਰੀਕੇ ਨਾਲ ਉੱਥੇ ਜੋ ਸੁਰੱਖਿਆ ਫੋਰਸਿਸ ਨਿਯੁਕਤ ਕੀਤੀਆਂ ਗਈਆਂ, ਡਿਪਲੋਇਡ ਕੀਤੀਆਂ ਗਈਆਂ, ਤਾਂ ਉਹਨਾਂ ਵੱਲੋਂ ਜੋ ਜ਼ੁਲਮ ਤਸ਼ੱਦਦ ਕੀਤਾ ਜਾਂਦਾ ਉਹ ਮਨੁੱਖੀ ਅਧਿਕਾਰਾਂ ਦਾ ਸਿੱਧੇ ਰੂਪ ਦੇ ਵਿੱਚ ਕਾਨ ਆ। ਭਾਵ ਇਹ ਆ ਕਿ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਜੋ ਸੁਰੱਖਿਆ ਫੋਰਸਾਂ ਉੱਥੇ ਲੱਗੀਆਂ ਨੇ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਜ਼ਿੰਮੇਵਾਰ ਦੱਸਿਆ। ਦੂਜੀ ਚੀਜ਼ ਜਿਹੜੀ ਦੇਖਣ ਵਾਲੀ ਆ ਉਹ ਇਹ ਆ ਕਿ ਜਿਹੜਾ ਮਕਬੂਜ਼ਾ ਕਸ਼ਮੀਰ ਆ ਉਹਦੇ ਬਾਰੇ ਵੀ ਰਿਪੋਰਟ ਉਹਨਾਂ ਦੀ ਇਹੋ ਜਿਹੀ ਆ ਲਗਭਗ। ਤਾਂ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜੋ ਕਸ਼ਮੀਰ ਦੇ ਵਿੱਚ ਵਾਪਰਦਾ ਕਿਤੇ ਨਾ ਕਿਤੇ ਪਾਕਿਸਤਾਨ ਦੀ ਸਰਕਾਰ ਜਿਹੜੀ ਆ ਜਾਂ ਪਾਕਿਸਤਾਨ ਦੀ ਫੌਜ ਆ ਜਿਹੜੀ ਉਹ ਇੱਥੇ ਜੋ ਲੋਕ ਆ ਕੇ ਕੰਮ ਕਰਦੇ ਆ ਜਾਂ ਲੋਕਾਂ ਨੂੰ ਭੜਕਾਉਂਦੇ ਆ ਜਾਂ ਕਤਲ ਵਾਰਤ ਕਰਦੇ ਆ, ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਆਰਮੀ ਆ ਪਾਕਿਸਤਾਨ ਦੀ ਉਹ ਕੋਆਪਰੇਟ ਕਰਦੀ ਆ। ਸੋ ਇਹ ਚੀਜ਼ਾਂ ਵੀ ਹੈਗੀਆਂ ਨੇ ਕਿ ਨਾਲ ਉਹਨਾਂ ਨੇ ਪਾਕਿਸਤਾਨ ਦੀ ਭੂਮਿਕਾ ਤੇ ਵੀ, ਹਾਲਾਂਕਿ ਪਾਕਿਸਤਾਨ ਹੈ ਜਿਹੜਾ ਉਹ ਆਪਣਾ ਹੁਣ ਪੱਖ ਰੱਖਦਾ ਪਿਆ, ਉਹ ਆਪਦੇ ਢੰਗ ਨਾਲ ਗੱਲ ਕਰਦਾ ਪਿਆ, ਪਰ ਉਹਨੂੰ ਇਹਦੀ ਖੁਸ਼ੀ ਬਹੁਤ ਹੋਣੀ ਆ ਕਿ ਇੱਕ ਵਾਰੀ ਭਾਰਤ ਦਾ ਤਵਾ ਲੱਗ ਗਿਆ। ਤਾਂ ਦੂਜੇ ਪਾਸੇ ਨਾਲ UN ਨੇ ਇਹ ਵੀ ਕਿਹਾ ਕਿ ਗੱਲਬਾਤ ਜਿਹੜੀ ਆ ਤੁਹਾਡੀ ਚੱਲਣੀ ਚਾਹੀਦੀ ਹੈ। ਸੋ ਇਸ ਰਿਪੋਰਟ ਤੇ ਤਾਂ ਹੀ ਤਿੱਖਾ ਪ੍ਰਤੀਕਰਮ ਆ ਕਿਉਂਕਿ ਇਹ ਕਹਿੰਦੇ ਆ ਕਿ ਸਿੱਧੇ ਤੌਰ ਤੇ ਤੁਸੀਂ ਜਿਹੜੀ ਇਹ ਰਿਪੋਰਟ ਆ ਉਹ ਤੱਥਾਂ ਤੋਂ ਰਹਿਤ ਪੇਸ਼ ਕੀਤੀ, ਔਰ ਦੂਜਾ ਇਹ ਕਿ ਬਿਲਕੁਲ ਇਹ ਤੁਹਾਡਾ ਅੰਦਾਜ਼ਾ ਅਸਲੀ
ਤੁਸੀਂ ਧਰਾਤਲ ਸੱਚ ਜਿਹੜਾ ਉਹ ਦੇਖਿਆ ਹੀ ਨਹੀਂਗਾ। ਸੋ ਇਸ ਕਰਕੇ ਅਸੀਂ ਇਸ ਰਿਪੋਰਟ ਨੂੰ ਖਾਰਜ ਕਰਦੇ ਹਾਂ। ਉਹ ਤੇ ਵੈਸੇ ਪਤਾ ਹੀ ਹੁੰਦਾ ਜੇ ਕਿਸੇ ਵੀ ਸਟੇਟ ਦੇ ਅਗੇਂਸਟ ਜਾਂਦੀ ਹੈ ਚੀਜ਼ ਤੇ ਉਹ ਰੱਦ ਕਰ ਦਿੱਤੀ ਜਾਂਦੀ ਹੈ। ਪਰ ਇੱਕ ਦੋ ਚੀਜ਼ਾਂ ਤੇ ਵੇਖਣ ਵਾਲੀਆਂ ਨੇ। ਇੱਕ ਚੀਜ਼ ਤੇ ਆ ਕਿ ਜਿਹੜੀ ਇਹ ਗੌਰਮੈਂਟ ਹੈ ਕੋਸ਼ਿਸ਼ ਤੇ ਕਰਦੀ ਹੈ, ਜਿੱਦਾਂ ਹੁਣ ਦੇਖੋ ਰਮਜ਼ਾਨ ਦੇ ਮੌਕੇ ਤੇ ਇਹਨਾਂ ਨੇ ਆਪਰੇਸ਼ਨ ਬੰਦ ਕੀਤੇ, ਪਰ ਉਹਦਾ ਸਿੱਟਾ ਇਹ ਨਿਕਲਿਆ ਕਿ 4 ਜਵਾਨ ਜਿਹੜੇ 2 ਦਿਨਾਂ 'ਚ ਮਰ ਗਏ। ਔਰ ਅੱਜ ਇੱਕ ਬਹੁਤ ਵੱਡਾ ਪੱਤਰਕਾਰ ਹੈ ਜਿਹੜਾ ਸ਼ੁਜਾਤ ਬੁਖਾਰੀ, ਉਹਨੂੰ ਵੀ ਮਾਰ ਦਿੱਤਾ ਗਿਆ। ਨਹੀਂ, ਸਰਕਾਰ ਕੋਸ਼ਿਸ਼ਾਂ ਕਰਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਪਰ ਕੁਝ ਚੀਜ਼ਾਂ ਇਹੋ ਜਿਹੀਆਂ ਵੀ ਵਾਪਰਦੀਆਂ ਜਿਹਦੇ ਤੋਂ ਸਰਕਾਰ ਭੱਜ ਨਹੀਂ ਸਕਦੀ। ਉਦਾਹਰਨ ਦੇ ਤੌਰ ਤੇ ਦੇਖੋ, ਉਹ ਮੁੰਡਾ ਜੀਪ ਦੇ ਅੱਗੇ ਬੰਨਿਆ, ਔਰ ਜੀਪ ਦੇ ਅੱਗੇ ਮੁੰਡਾ ਬੰਨਿਆ, ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਤੇ ਜਿਹੜੀ ਇੱਥੋਂ ਦੀ ਗੌਰਮੈਂਟ ਆ ਉਹਨਾਂ ਨੇ ਚੱਕ ਕੇ ਔਰ ਮੈਂ ਕਹੂੰਗਾ ਕਿ ਧੱਕ ਧਕਾ ਕੇ ਉਸੇ ਮੇਜਰ ਨੂੰ, ਜਿਹੜੇ ਮੇਜਰ ਨੇ ਇਹ ਕਾਰਾ ਕੀਤਾ ਸੀ, ਉਹਨੂੰ ਅਵਾਰਡ ਦਵਾਤਾ ਤੇ ਬਾਅਦ ਦੇ ਵਿੱਚ ਉਹੀ ਮੇਜਰ ਹੋਟਲ ਦੇ ਵਿੱਚ ਇੱਕ ਕੁੜੀ ਦੇ ਨਾਲ ਫੜਿਆ ਜਾਂਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣੀਆਂ ਚਾਹੀਦੀਆਂ। ਔਰ ਦੇਖੋ ਕਿੰਨੇ ਫੇਕ ਐਨਕਾਊਂਟਰ ਸਾਹਮਣੇ ਆ ਜਾਂਦੇ ਆ, ਕਿੰਨੀਆਂ ਥਾਵਾਂ ਤੇ ਯੌਨ ਸ਼ੋਸ਼ਣ ਦੇ ਮਾਮਲੇ ਸਾਹਮਣੇ ਆ ਜਾਂਦੇ ਆ। ਸੋ ਇਹ ਰੱਦ ਕਰਕੇ ਗੱਡੀ ਨਹੀਂ ਚੱਲੂਗੀ, ਇਹਨਾਂ ਨੂੰ ਹੱਲ ਲੱਭਣੇ ਪੈਣਗੇ। ਸ਼ਾਂਤੀ ਉੱਥੇ ਕਿਵੇਂ ਬਹਾਲ ਕੀਤੀ ਜਾ ਸਕਦੀ, ਕਿਵੇਂ ਲੋਕਾਂ ਨੂੰ ਸੰਤੁਸ਼ਟ ਕੀਤਾ ਜਾ ਸਕਦਾ, ਆਟੋਨੋਮੀ ਦੇ ਕੇ, ਵੱਧ ਅਧਿਕਾਰ ਦੇ ਕੇ, ਜਾਂ ਉਹਨਾਂ ਨੂੰ ਕੁਛ ਹੋਰ ਵੱਖਰਾ ਦੇ ਕੇ ਕਿਸ ਤਰੀਕੇ ਨਾਲ ਹੱਲ ਕੀਤਾ ਜਾਂਦਾ ਮਸਲਾ ਦੇਖਣਾ ਪਊਗਾ। ਪਰ ਇਹ ਮੇਰਾ ਪੂਰਾ ਕਰ ਦੇਣਾ ਕਿ UN ਦੀ ਰਿਪੋਰਟ ਅਸੀਂ ਰੱਦ ਕਰਦੇ ਨੇ, ਠੀਕ ਆ, ਕੁਛ ਤੱਥ ਆ ਜਿਹੜੇ ਉਹ ਸੱਚਾਈ ਤੋਂ ਪਰੇ ਹੋ ਸਕਦੇ ਆ। ਪਰ ਜੇ ਆਪਾਂ ਆਖੀਏ ਕਿ ਬਿਲਕੁਲ ਕਸ਼ਮੀਰ ਦੇ ਵਿੱਚ ਹਾਲਾਤ ਜਿਹੜੇ ਆ ਉਹ ਇਸ ਰਿਪੋਰਟ ਨਾਲ ਵੱਖਰੇ ਆ, ਤੇ ਮੇਰੇ ਖਿਆਲ ਦੇ ਨਾਲ ਫਿਰ ਇਹ ਜਿਵੇਂ ਆਪਾਂ ਰੂੜੀ ਦੇ ਉੱਤੇ ਕੋਈ ਚਿੱਟੀ ਚਾਦਰ ਪਾ ਕੇ ਆਖੀਏ ਕਿ ਇੱਥੇ ਤੇ ਗੰਦਮੰਦ ਹੈ ਨਹੀਂਗਾ, ਪਰ ਉਹ ਆਪਣਾ ਸਿਰਫ ਇੱਕ ਭਰਮ ਭੁਲੇਖਾ ਹੋ ਸਕਦਾ ਜਾਂ ਇੱਕ ਆਪਣਾ ਫਰੇਬ ਹੋ ਸਕਦਾ, ਉਹ ਸੱਚਾਈ ਨਹੀਂ ਹੋ ਸਕਦੀ, ਹਕੀਕਤ ਨਹੀਂ ਹੋ ਸਕਦੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਇੱਕ ਡਾਕਟਰ ਦੀਆਂ ਅੱਖਾਂ ਸਾਹਮਣੇ ਪਤਨੀ ਤੇ ਧੀ ਦੀ ਪੱਤ ਲੁੱਟੀ ਦੀ ਜੀ ਉਹਦੀ ਧੀ ਦੀ ਮੇਰੇ ਖਿਆਲ ਦੇ ਨਾਲ ਪੱਤ ਲੁੱਟ ਲਈ ਹੈ ਨਾਲ। ਬੜੀ ਮੈਂ ਕਹਿੰਦਾ ਕਿ ਦਿਲ ਨੂੰ ਦਹਿਲਾਉਣ ਵਾਲੀ ਦਰਿੰਦਗੀ ਆ ਇਹ। ਅੱਗੇ ਇੱਕ ਵਾਰੀ ਯੂਪੀ ਦੇ ਵਿੱਚ ਵੀ ਇਸ ਤਰ੍ਹਾਂ ਵਾਪਰਿਆ ਸੀਗਾ, ਜਦੋਂ ਮੇਰੇ ਖਿਆਲ ਦੇ ਨਾਲ ਯੋਗੀ ਆਦਿੱਤਿਆਨਾਥ ਸਾਹਿਬ ਜਿਹੜੇ ਆ ਨਵੇਂ ਮੁੱਖ ਮੰਤਰੀ ਬਣੇ ਸੀਗੇ, ਤਾਂ ਉਦੋਂ ਸ਼ਾਹਜਹਾਂਪੁਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਸੀ। ਹਾਈਵੇ ਤੇ ਲੁਟੇਰਿਆਂ ਨੇ ਇੱਕ ਕਾਰ ਨੂੰ ਪੈਂਚਰ ਕਰਕੇ ਬਹੁਤ ਵਹਿਸ਼ਤ ਕੀਤੀ ਸੀਗੀ। ਤਾਂ ਉਹ ਤੋਂ ਪਹਿਲਾਂ ਇੱਕ ਵਾਰੀ ਅਖਿਲੇਸ਼ ਸਰਕਾਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਕਾਂਡ ਵਾਪਰਿਆ ਸੀਗਾ। ਪਰ ਇਹ ਤੀਜਾ ਮੇਰੀ ਤੇ ਜਾਣਕਾਰੀ ਦੇ ਮੁਤਾਬਕ, ਜਿੰਨਾ ਕੁ ਮੈਨੂੰ ਚੇਤਾ, ਜਿਹੜਾ ਕਿ ਬਹੁਤ ਹੀ ਜ਼ਿਆਦਾ ਵਹਿਸ਼ੀ ਆ। ਦੇਖੋ ਹੁਣ ਇੱਕ ਪਰਿਵਾਰ ਤੁਰਿਆ ਜਾਂਦਾ ਸੀ, ਬਿਹਾਰ ਦੇ ਗਿਆ ਜ਼ਿਲ੍ਹੇ ਦੀ ਗੱਲ ਆ, ਤੇ ਉੱਥੇ ਜਦੋਂ ਇਹ ਪਰਿਵਾਰ ਬਾਜ਼ਾਰ ਦੇ ਵਿੱਚੋਂ ਮੁੜ ਕੇ ਆਪਣੇ ਘਰ ਨੂੰ ਤੁਰਿਆ ਜਾਂਦਾ ਸੀ, ਕੋਈ ਸੁੰਨਸਾਨ ਰਸਤਾ ਸੀ, ਉੱਥੇ ਦੱਸਦੇ ਆ ਕਿ ਬਦਮਾਸ਼ਾਂ ਦੇ ਟੋਲੇ ਨੇ ਮੋਟਰਸਾਈਕਲ ਤੇ ਜਾਂਦੇ ਇਸ ਡਾਕਟਰ ਨੂੰ, ਜਿਹੜਾ ਕਿ ਇੱਕ ਕਲੀਨਿਕ ਚਲਾਉਂਦਾ ਸੀਗਾ, ਉਹਨੂੰ ਰੋਕ ਲਿਆ। ਨਾਲ ਉਹਦੀ 12 ਸਾਲ ਦੀ ਬੱਚੀ ਸੀਗੀ, ਨਾਲ 35 ਕੁ ਵਰਿਆਂ ਦੀ ਉਹਦੀ ਪਤਨੀ ਸੀਗੀ। ਦੱਸਦੇ ਆ ਕਿ ਪਹਿਲਾਂ ਤੇ ਛੇੜਛਾੜ ਕੀਤੀ, ਹਾਲਾਂਕਿ ਹੈ ਲੁਟੇਰੇ ਸੀਗੇ, ਪਰ ਫਿਰ ਬਾਅਦ ਦੇ ਵਿੱਚ ਉਹਨਾਂ ਦੀ ਨੀਤ ਬੇਈਮਾਨ ਹੋ ਗਈ। ਜਦੋਂ ਛੇੜਛਾੜ ਕਰਨ ਲੱਗ ਪਏ ਤਾਂ ਉਸ ਡਾਕਟਰ ਨੇ ਰੋਕਿਆ, ਵਾਸਤਾ ਪਾਇਆ, ਤੇ ਦੱਸਦੇ ਆ ਕਿ ਉਹਨੂੰ ਫਿਰ ਬੰਨ ਲਿਆ, ਮੁਸ਼ਕਾਂ ਤੋਂ ਬੰਨ ਕੇ ਉਹਨੂੰ ਖੇਤ ਦੇ ਵਿੱਚ ਸੁੱਟ ਦਿੱਤਾ ਗਿਆ। ਤੇ ਇਹਨਾਂ ਦੋਵਾਂ ਦੇ ਨਾਲ, ਬੱਚੀ ਦੇ ਨਾਲ ਵੀ ਔਰ ਉਸ ਔਰਤ ਦੇ ਨਾਲ, ਬੀਬੀ ਦੇ ਨਾਲ ਵੀ ਬਹੁਤ ਵਹਿਸ਼ਿਆਨਾ ਢੰਗ ਦੇ ਨਾਲ ਇਹਨਾਂ ਨੇ ਸਲੂਕ ਕੀਤਾ। ਸੋ ਬਾਅਦ ਦੇ ਵਿੱਚ ਬੱਚੀ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਪਰ ਚੰਗੀ ਚੀਜ਼ ਇਹ ਵਾਪਰੀ ਕਿ ਜਦੋਂ ਰੌਲਾ ਪੈ ਗਿਆ, ਜਿਹੜੇ ਲਾਗੇ ਪਾਸੇ ਦੇ ਪਿੰਡਾਂ ਦੇ ਸੀ, ਔਰ ਖਾਸ ਤੌਰ ਤੇ ਉਹ ਜਿਹੜਾ ਪਿੰਡ ਲਾਗੇ ਸੀਗਾ, ਉਹਨਾਂ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਪਿੰਡ ਵਾਲਿਆਂ ਨੇ। ਤਾਂ ਉਹਦਾ ਨਤੀਜਾ ਇਹ ਨਿਕਲਿਆ ਕਿ ਕੁਛ ਬੰਦੇ ਜਿਹੜੇ ਉਹ ਹਿਰਾਸਤ 'ਚ ਲੈ ਲਏ ਗਏ। ਤਾਂ ਬਾਅਦ ਦੇ ਵਿੱਚ ਜਦੋਂ ਸ਼ਨਾਖਤ ਕਰਵਾਈ ਗਈ, ਬੱਚੀ ਨੇ 2 ਬੰਦੇ ਜਿਹੜੇ ਉਹਨਾਂ 'ਚੋਂ ਸਿਆਣ ਲਏ ਤੇ ਦੱਸਿਆ ਇਹ ਜਾਂਦਾ ਕਿ ਇਹਨਾਂ 'ਚੋਂ ਕੁਛ ਬੰਦੇ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਪਹਿਲਾਂ ਵੀ ਵਾਰਦਾਤਾਂ ਕੀਤੀਆਂ। ਔਰ ਦੱਸਣ ਵਾਲੇ ਤੇ ਵੀ ਦੱਸਦੇ ਆ ਕਿ ਇਸੇ ਜਗ੍ਹਾ ਤੇ ਸੁਨਸਾਨ ਏਰੀਏ ਦੇ ਵਿੱਚ ਇਹ ਬੰਦੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ 2-3 ਘੰਟੇ ਪਹਿਲਾਂ ਇਹ ਚੋਰੀ ਚਕਾਰੀ ਜਾਂ ਕਹੀਏ ਮਾਰਖੋਰੀ ਖੁੱਲੇ ਰੂਪ ਦੇ ਵਿੱਚ ਕਰਦੇ ਪਏ ਸੀ, ਲੁੱਟ ਖੋਹ ਕਰਦੇ ਪਏ ਸੀ। ਕਈਆਂ ਦੇ ਮੋਬਾਈਲ ਖੋਲੇ, ਕਈਆਂ ਦੇ ਪੈਸੇ ਖੋਲੇ। ਇਹਦਾ ਮਤਲਬ ਇਹ ਆ ਕਿ ਉੱਥੇ ਖੁੱਲੇ ਰੂਪ ਦੇ ਵਿੱਚ ਖੇਡਦੇ ਪਏ ਸੀ, ਕਿਸੇ ਨੇ ਆ ਕੇ ਇਹਨਾਂ ਨੂੰ ਰੋਕਿਆ ਨਹੀਂ। ਉਹਦਾ ਨਤੀਜਾ ਇਹ ਨਿਕਲਿਆ ਕਿ ਇਹੋ ਜਿਹਾ ਭਿਆਨਕ ਵਹਿਸ਼ਿਆਨਾ ਕਾਂਡ ਸਾਡੇ ਸਾਹਮਣੇ ਆਇਆ। ਸੋ ਹੁਣ ਉਹ ਡਾਕਟਰ ਔਰ ਡਾਕਟਰ ਦਾ ਪਰਿਵਾਰ ਤੇ ਭਿਆਨਕ ਸਦਮੇ 'ਚ ਆ। ਪਰ ਜਿਹਨੇ ਖਬਰ ਸੁਣੀ ਆ ਉਹਨੇ ਲੱਖ ਲਾਹਨਤਾਂ ਪਾਈਆਂ ਇਹੋ ਜਿਹੇ ਸਿਸਟਮ ਨੂੰ ਕਿ ਜਿੱਥੇ ਇੱਕ ਬਦਮਾਸ਼ਾਂ ਦਾ ਟੋਲਾ ਜਿਹੜਾ ਉਹ ਇੱਕ ਸੜਕ ਤੇ ਘੰਟਿਆਂ ਬੱਧੀ ਨਾ ਸਿਰਫ ਲੁੱਟ ਖੋਹ ਕਰਦਾ ਬਲਕਿ ਪੱਟਾਂ ਲੁੱਟੀ ਜਾਂਦਾ, ਤੇ ਉੱਥੇ ਪੁਲਿਸ ਜਿਹੜੀ ਆ ਉਹ ਨਦਾਰਦ ਆ। ਤੋ ਖੈਰ 2 ਗ੍ਰਿਫਤਾਰੀਆਂ ਦੱਸਦੇ ਹੋ ਗਈਆਂ, ਬੰਦੇ ਇਹਨਾਂ ਨੇ ਸ਼ੱਕੀ ਹੋਰ ਵੀ ਫੜੇ, ਗ੍ਰਿਫਤਾਰ ਹੋ ਜਾਣਗੇ। ਪਰ ਜਿਹੜੀ ਉਸ ਬੱਚੀ ਜਾਂ ਜਿਹੜੀ ਉਸ ਬੀਬੀ ਦੇ ਨਾਲ ਵਹਿਸ਼ਤ ਪੇਸ਼ ਆਈ ਆ,
ਜੋ ਉਹਨਾਂ ਦੀ ਰੂਹ ਤੇ ਸੱਲ ਪਏ ਆ, ਮੇਰੇ ਖਿਆਲ ਦੇ ਨਾਲ ਉਹਨਾਂ ਦੀ ਪੀੜ ਹੈ ਜਿਹੜੀ ਉਹ ਤਾਂ ਜ਼ਿੰਦਗੀ ਔਰ ਆਖਰੀ ਸਾਹ ਤੱਕ ਉਹਨਾਂ ਦੇ ਨਾਲ ਹੀ ਰਹੂਗੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਪੰਜਾਬ ਸਰਕਾਰ ਨੇ ਝੋਨਾ ਲਾਉਣ ਵਾਲਿਆਂ ਦੀ ਸਬਸਿਡੀ ਬੰਦ ਕਰਨ ਦਾ ਐਲਾਨ ਕੀਤਾ। ਕਿਸਾਨਾਂ ਦੇ ਸਾਹ ਨਾ ਬੰਦ ਕਰ ਦੇਣ ਕਿਤੇ, ਜਿਹੜਾ ਹਾਲ ਇਹਨਾਂ ਦਾ ਹੋਇਆ ਪਿਆ। ਕੁਝ ਝੋਨਾ ਲੱਗ ਗਿਆ। ਰਾਜ ਕਰਨਵੀਰ ਸਿੰਘ ਜੀ ਅੱਜ 15 ਤਰੀਕ ਸਮਝ ਲਓ ਚੜ ਗਈ ਆ, ਹੋ 1.5 ਘੰਟੇ ਨੂੰ ਇੱਥੇ 15 ਤਰੀਕ ਦਿਨ ਤੇ 5 ਰਹਿ ਗਏ ਨਾ, 5 ਦਿਨਾਂ ਦਾ ਰੌਲਾ। ਸਰਕਾਰ ਆਪਣੀ ਅੜ ਛੱਡ ਦੇਵੇ। ਚਲੋ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਜਿਹੜੇ ਆ ਉਹ ਏਕਾ ਕਰਕੇ ਟਕਰਾਅ ਦੇ ਰੌਂ ਦੇ ਵਿੱਚ ਹੈਗੇ ਆ ਤੇ ਕਿੱਡੀ ਕੁ ਗੱਲ ਆ। ਅੱਗੇ ਵੀ ਤੇ 10 ਜੂਨ ਨੂੰ ਝੋਨਾ ਲੱਗਦਾ ਹੀ ਰਿਹਾ। ਸੋ ਸਰਕਾਰ ਨੂੰ ਥੋੜੀ ਜਿਹੀ ਨਰਮਾਈ ਵਿਖਾਉਣੀ ਚਾਹੀਦੀ ਆ, ਪਰ ਸਰਕਾਰ ਜਿਹੜੀ ਆ ਉਹ ਹੁਣ ਇਹਨੂੰ ਆਪਣੀ ਮੁੱਛ ਦਾ ਸਵਾਲ ਬਣਾ ਰਹੀ ਹੈ। ਕਿਉਂਕਿ ਅੱਜ ਅਕਾਲੀਆਂ ਨੇ ਵੀ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੀ ਹੈ। ਕਹਿੰਦੇ ਕਿ ਸਾਨੂੰ ਫੋਨ ਕਰੋ, ਇਹ ਤੁਹਾਡਾ ਕਿ ਕੋਈ ਝੋਨਾ ਵਾਹੁੰਦਾ ਜਾਂ ਤੁਹਾਨੂੰ ਕੋਈ ਤੰਗ ਕਰਦਾ ਤੇ ਤੁਸੀਂ ਸਾਨੂੰ ਫੋਨ ਮਾਰੋ, ਅਸੀਂ ਫੌਰੀ ਤੌਰ ਤੇ ਉੱਥੇ ਹਾਜ਼ਰ ਹੋ ਜਾਵਾਂਗੇ, ਫਿਰ ਵੇਖੀ ਜਾਊਗੀ ਜਿਹੜੀ ਹੋਊਗੀ। ਪਰ ਮੇਰੇ ਖਿਆਲ ਦੇ ਨਾਲ ਇਹੀ ਚੱਕਰ ਆ ਕਿ ਸਰਕਾਰ ਜਿਹੜੀ ਆ ਉਹ ਦਿਨੋਂ ਦਿਨ ਸਖਤੀ ਕਰੀ ਜਾਂਦੀ। ਆਮ ਆਦਮੀ ਪਾਰਟੀ ਵਾਲੇ ਭਗਵੰਤ ਮਾਨ ਸਾਹਿਬ ਆ ਜਿਹੜੇ, ਉਹ ਵੀ ਕਹਿੰਦੇ ਕਿ ਮੈਂ ਤੁਹਾਡੇ ਨਾਲ ਖੜਾ, ਦੱਬੀ ਆਓ ਕੰਮ। ਕਿਸਾਨ ਯੂਨੀਅਨਾਂ ਦੇ ਆਗੂ ਆ ਜਿਹੜੇ, ਉਹ ਤੇ ਅੱਧੇ ਪਚੱਧੇ ਪਹਿਲਾਂ ਹੀ ਵੱਟਾਂ ਤੇ ਖਲੋਤੇ ਆ ਕਿ ਕੋਈ ਗੱਲ ਨਹੀਂ ਹੈ, ਤੁਸੀਂ ਲਾਓ ਝੋਨਾ, ਗੱਡੋ ਝੋਨਾ, ਫਿਰ ਵੇਖੀ ਜਾਊਗੀ, ਜਿਹੜਾ ਆਊਗਾ ਗੱਡ ਦਿਆਂਗੇ। ਸੋ ਇਹ ਮੇਰੇ ਖਿਆਲ ਦੇ ਨਾਲ ਤਾਂ ਹੀ ਸਰਕਾਰ ਸਖਤ ਆ, ਕਿਉਂਕਿ ਉਹਨਾਂ ਨੂੰ ਏਦਾਂ ਲੱਗਦਾ ਕਿ ਜੇ ਅਸੀਂ ਝੁਕਦੇ ਆ, ਨਰਮਾਈ ਦਿਖਾਉਣੇ ਆ, ਤਾਂ ਫਿਰ ਜਿਹੜੇ ਸਾਡੇ ਸਿਆਸੀ ਵਿਰੋਧੀ ਆ ਉਹ ਸਾਡੇ ਤੇ ਹਾਵੀ ਹੋ ਜਾਣਗੇ। ਪਰ ਆਹ ਜਿਹੜੀਆਂ ਚੀਜ਼ਾਂ ਕਰਦੀ ਪਈ ਆ ਸਰਕਾਰ ਕਿ ਦੇਖੋ ਜੀ ਅਸੀਂ ਤੁਹਾਡੀ ਸਬਸਿਡੀ ਬੰਦ ਕਰ ਦੇਣੀ ਆ, ਜਿਹੜੇ ਖੇਤੀ ਸੰਦਾਂ ਤੇ ਤੁਹਾਨੂੰ ਕੁਛ ਰਿਆਇਤੀ ਗੱਫੇ ਮਿਲਦੇ ਉਹ ਬੰਦ ਕਰ ਦਿਆਂਗੇ, ਬੀਜਾਂ ਤੇ ਸਬਸਿਡੀ ਬੰਦ ਕਰ ਦਿਆਂਗੇ, ਬਿਜਲੀ ਦੇ ਬਿੱਲ ਲਾ ਦਿਆਂਗੇ, ਜੁਰਮਾਨੇ ਵਗੈਰਾ ਤੇ ਹੋਈ ਜਾਂਦੇ ਆ। ਮੇਰੇ ਖਿਆਲ ਦੇ ਨਾਲ ਏਡੀ ਸਖਤਾਈ ਕਰਨ ਦੀ ਲੋੜ ਨਹੀਂ ਆ। ਹਾਂ ਠੀਕ ਹੈ, ਹੁਣ ਜਿਹੜਾ ਕੁਛ ਹੋ ਗਿਆ ਸੋ ਹੋ ਗਿਆ, ਜਿੰਨਾ ਕੋ ਵਾਹ ਦਿੱਤਾ ਸੋ ਵਾਹ ਦਿੱਤਾ, ਜਿੰਨਾ ਕੋ ਰਹਿ ਗਿਆ 4-5 ਦਿਨਾਂ ਦੀ ਗੱਲ ਹੈ। ਜੇ ਸਮਝੌਤਾਵਾਦੀ ਹੋ ਜਾਣ ਥੋੜਾ ਜਿਹਾ ਤੇ ਮੇਰੇ ਖਿਆਲ ਦੇ ਨਾਲ ਇਸ ਟਕਰਾਅ ਤੋਂ ਬਚਿਆ ਜਾ ਸਕਦਾ। ਹੁਣ ਜਿਹੜਾ ਕਿਸਾਨ ਲਾ ਹੀ ਬੈਠਾ ਝੋਨਾ, ਚਾਹੇ ਉਹ ਕਿਸਾਨ ਆਗੂ ਦੀ ਚੁੱਕ ਚਾ ਕੇ ਲਾ ਬੈਠਾ, ਚਾਹੇ ਕਿਸੇ ਹੋਰ ਲੀਡਰ ਦੀ ਚੁੱਕ ਚਾ ਕੇ ਲਾ ਕੇ ਬੈਠਾ, ਉਹ ਨਾ ਸਿਰਫ ਨੁਕਸਾਨ ਚੱਲਦਾ ਪਿਆ ਜੇ ਉਹਦਾ ਝੋਨਾ ਵਾਇਆ, ਉੱਤੋਂ ਜੇ ਜੁਰਮਾਨਾ ਜਾਂ ਸਬਸਿਡੀ ਉਹਦੀ ਬੰਦ ਕੀਤੀ ਜਾਂਦੀ ਹੈ ਤੇ ਫਿਰ ਤੇ ਇੱਕ ਤਰ੍ਹਾਂ ਨਾਲ ਉਹਦੀ ਸ਼ਾਹ ਰਗ ਵੱਢਣ ਵਾਲੀ ਗੱਲ ਆ। ਤਾਂ ਸਰਕਾਰ ਨੂੰ ਸੋਚਣਾ ਪਊਗਾ। ਜਿਹੜੇ ਅਕਾਲੀ ਕਹਿੰਦੇ ਆ ਕਿ ਅਸੀਂ ਹੈਲਪਲਾਈਨ ਨੰਬਰ ਦਿੰਦੇ ਆ, ਤੁਸੀਂ ਸਾਡੀ ਹੈਲਪ ਲਵੋ, ਤੇ ਇਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਦੇਖੋ ਇੰਨੀ ਕੋ ਹੈਲਪ ਕਰ ਦਿਓ ਕਿ ਮੋਦੀ ਸਾਹਿਬ ਕੋਲ ਚਲੇ ਜਾਓ। ਜੇ ਕੈਪਟਨ ਸਾਹਿਬ ਨਹੀਂ ਮੰਨਦੇ ਤਾਂ ਮੋਦੀ ਸਾਹਿਬ ਕੋਲ ਜਾ ਕੇ ਉਹਨੂੰ ਇਹ ਬੇਨਤੀ ਕਰ ਦਿਓ ਕਿ ਭਾਈ ਠੀਕ ਆ, ਐਤਕੀ ਜੋ ਸਰਕਾਰ ਨੇ ਫੈਸਲਾ ਲਿਆ ਤਾਂ ਉਹਦੇ ਵਿੱਚ ਸਰਕਾਰ ਜਿਹੜੀ ਹੈ ਕੇਂਦਰ ਦੀ, ਉਹ ਇੰਨੀ ਕੁ ਤੇ ਗੱਲ ਕਰ ਸਕਦੀ ਆ ਕਿ ਨਵੀਂ ਦੇ ਵਿੱਚ ਥੋੜੀ ਜਿਹੀ ਰਹਿ ਦੇ, ਕਿਉਂਕਿ ਨਵੀਂ ਤੈਅ ਕਰਨਾ ਕੇਂਦਰ ਦਾ ਕੰਮ ਆ ਤੇ ਕੇਂਦਰ ਮਾੜੀ ਮੋਟੀ ਰਹਿ ਦੇ ਦੇਵੇ। ਇਹ ਜਿਹੜੀ ਰਫੜਬਾਜੀ ਚੱਲਦੀ ਪਈ ਆ ਉਹ ਕੁਛ ਹੱਦ ਤੱਕ ਖਤਮ ਕੀਤੀ ਜਾ ਸਕਦੀ ਹੈ। ਸੋ ਇੱਥੇ ਹੈਲਪਲਾਈਨ ਤਾਂ ਉੱਥੇ ਕੋਈ ਹੈਲਪ ਨਹੀਂ। ਇਹ ਮੇਰੇ ਖਿਆਲ ਦੇ ਨਾਲ ਸਾਰਾ ਰਾਜਨੀਤਿਕ ਮਸਲਾ ਜਿਹੜਾ ਉਹ ਉਲਝਾਵਾਂ, ਪਰ ਇਹਦਾ ਹੱਲ ਨਿਕਲਣਾ ਚਾਹੀਦਾ ਸਿਰਫ ਤੇ ਸਿਰਫ ਕਿਸਾਨੀ ਦੇ ਤੌਰ ਤੇ। ਸੋ ਜੋ ਇਹ ਟਕਰਾਅ ਆ ਉਹ ਅੱਜ ਵੀ ਚੱਲਦਾ ਰਿਹਾ। ਕਈ ਥਾਵਾਂ ਤੋਂ ਇਹੋ ਜਿਹੀਆਂ ਖਬਰਾਂ ਆਈਆਂ ਕਿ ਜਿੱਥੇ ਅਧਿਕਾਰੀ ਆਏ ਆ ਉਹਨਾਂ ਨੂੰ ਉੱਥੇ ਘੇਰ ਲਿਆ ਗਿਆ, ਇੱਕ ਥਾਂ ਤੇ ਅੱਜ ਫਿਰ ਬੰਦੀ ਬਣਾ ਲਿਆ ਗਿਆ। ਸੋ ਇਹ ਤੇ ਚੀਜ਼ਾਂ ਗਲਤ ਨੇ, ਬੰਦੀ ਵਗੈਰਾ ਨਹੀਂ ਬਣਾਉਣਾ ਚਾਹੀਦਾ। ਇਹ ਕੰਮ ਤੇ ਭਾਰੂ ਪਊਗਾ, ਕਈ ਮੌਕਿਆਂ ਤੇ ਕਿਸਾਨਾਂ ਤੇ ਪਰਚੇ ਹੋ ਲਿਆ ਅੱਗੇ ਵੀ। ਪਰ ਜੋ ਕੁਛ ਵਾਪਰਦਾ ਪਿਆ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਸੂਬਾ ਸਰਕਾਰ ਨੂੰ ਜੇ ਇਹੋ ਜਿਹੀ ਕੋਈ ਪਾਲਿਸੀ ਲਿਆਉਣੀ ਸੀਗੀ ਤਾਂ ਘੱਟੋ ਘੱਟ ਕਿਸਾਨਾਂ ਨੂੰ ਪਹਿਲਾਂ ਭਰੋਸੇ 'ਚ ਲੈ ਲੈਂਦੀ, ਤਾਂ ਜੋ ਇਹੋ ਜਿਹੀਆਂ ਪਰਿਸਥਿਤੀਆਂ ਨੂੰ ਟਾਲਿਆ ਜਾਂਦਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸ਼੍ਰੀ ਅਕਾਲ ਤਖਤ ਤੇ ਸਿੰਘ ਸਾਹਿਬਾਨ ਦੀ ਹੋਈ ਬੈਠਕ, ਕਈ ਅਹਿਮ ਫੈਸਲੇ ਤੇ ਐਲਾਨ। ਦੇਖੋ ਇਹਦੇ ਵਿੱਚੋਂ ਸਭ ਤੋਂ ਵੱਡਾ ਫੈਸਲਾ ਤੇ ਪਹਿਲਾ ਫੈਸਲਾ ਉਹੀ ਆ ਕਿ ਹਰਨੇਕ ਸਿੰਘ ਨਿਊਜ਼ੀਲੈਂਡ ਵਾਲਾ ਜਿਹੜਾ, ਉਹਨੂੰ ਪੰਥ ਚੋਂ ਛੇਕ ਦਿੱਤਾ ਗਿਆ। ਨਾਲ ਇਹ ਦਿੱਤਾ ਗਿਆ ਵਾ ਕਿ ਉਹਦਾ ਰੇਡੀਓ ਬੰਦ ਕਰਾਵੇ ਸੰਗਤ ਤੋਂ ਭਾਵ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕ ਆ ਕਿ ਉਹਦਾ ਉੱਥੇ ਰੇਡੀਓ ਬੰਦ ਕਰਵਾਉਣ। ਹਾਲਾਂਕਿ ਹਰਨੇਕ ਸਿੰਘ ਨੂੰ 2 ਦਫਾ ਇਹਨਾਂ ਨੇ ਪੇਸ਼ ਹੋਣ ਦਾ ਮੌਕਾ ਦਿੱਤਾ ਸੀਗਾ। ਉਹ ਉੱਥੇ ਰੇਡੀਓ ਤੇ ਬੋਲੀ ਜਾਂਦਾ, ਇੱਥੇ ਆ ਕੇ ਉਹ ਵਿਚਾਰ ਰੱਖ ਸਕਦਾ ਸੀ ਆਪਣੇ, ਤਾਂ ਨਾਲੇ ਮੰਚ ਉਹਦੇ ਕੋਲ ਤਗੜਾ ਸੀਗਾ, ਪਰ ਉਹ ਆਇਆ ਨਹੀਂ, ਉਹਨੇ ਆਪਣਾ ਪੱਖ ਨਹੀਂ ਰੱਖਿਆ। ਚਲੋ ਉਹਦੀ ਮਰਜ਼ੀ ਆ। ਸੋ ਇਹਨਾਂ ਨੇ ਆਪਣੀ ਕਾਰਵਾਈ ਕਰ ਦਿੱਤੀ ਆ। ਹੁਣ ਅੱਗੇ ਉਹ ਹਟੂਗਾ ਜਾਂ ਅੱਗੇ ਨਾਲੋਂ ਵੀ ਜ਼ਿਆਦਾ ਚੱਲੂਗਾ, ਇਹਦੇ ਸਮਾਂ ਦੱਸੂਗਾ। ਪਰ ਇਹ ਫੈਸਲਾ ਕਾਫੀ ਦਿਨਾਂ ਤੋਂ ਉਡੀਕਿਆ ਜਾ ਰਿਹਾ ਸੀਗਾ। ਦੂਜੇ ਨੰਬਰ ਤੇ ਜਿਹੜਾ ਅੱਜ ਫੈਸਲਾ ਇਹਨਾਂ ਨੇ ਕੀਤਾ ਉਹ ਇਹ ਆ ਕਿ ਜਿਹੜੇ ਨਾਰਾਇਣ ਦਾਸ ਨੇ ਪਿੱਛੇ ਜੀ ਗੁਰੂ ਅਰਜਨ ਦੇਵ ਜੀ ਬਾਬਤ ਬਹੁਤ ਗਲਤ ਮਲਤ ਸ਼ਬਦ ਬੋਲੇ ਸੀਗੇ,
किंतु परंतु भी कीते सीगे, उस बंदे प्रति भी इन्हां ने हुक्म लाया कि SGPCO के खिलाफ सख्त कार्रवाई करे। तुहानूं याद होना कि नारायण दास नां दे इस साधु ने मुड़ के एक माफीनामा भेजिया सीगा कि मैनूं माफ कर दो, मैं तैयार हाँ, मैं इत्थे आ जाऊंगा अकाल तख्त ते, तां मैं सिख कौम तो माफी मंग लूंगा, क्योंकि वो गैर सिख है, इस करके उन्होंने इत्थे नहीं सद्दिया जा सकता। सो इन्हां ने विचला रस्ता इहो कढ़िया कि SGPC नूं आख दिता कि भाई इहदे ते सख्त कार्रवाई करो। ਤਾਂ ਤੀਜੀ ਚੀਜ਼ ਜਿਹੜੀ ਇਹਨਾਂ ਨੇ ਕਹੀ ਆ ਉਹ ਕਹਿੰਦੇ ਆ ਕਿ ਬੇਅਦਬੀਆਂ ਦੇ ਮਾਮਲਿਆਂ 'ਚ ਕਿਵੇਂ, ਜਿਵੇਂ ਤੁਹਾਨੂੰ ਪਤਾ ਇੱਕ ਦੋ ਬੇਅਦਬੀਆਂ ਉੱਤੇ ਹੇਠਾਂ ਹੋਈਆਂ, ਇੱਕ ਤੇ ਹੋ ਗਈ ਬਲਾਚੌਰ ਦੇ ਲਾਗੇ ਔਰ ਦੂਸਰੀ ਹੋਈ ਸੀ ਡੰਗੌਲੀ ਪਿੰਡ ਹੈ ਜਿਹੜਾ ਅਨੰਦਪੁਰ ਸਾਹਿਬ ਦੇ ਲਾਗੇ। ਤਾਂ ਇਹ ਜਿਹੜੀਆਂ ਚੀਜ਼ਾਂ ਵਾਪਰੀਆਂ ਉੱਥੇ ਅਨੰਦਪੁਰ ਸਾਹਿਬ ਦੇ ਲਾਗੇ ਨਹੀਂ, ਸ਼ਾਇਦ ਮੈਂ ਗਲਤ ਬੋਲ ਗਿਆ, ਰੋਪੜ ਦੇ ਲਾਗੇ ਡੰਗੌਲੀ ਪਿੰਡ ਸੀ। ਤਾਂ ਇਹ ਜਿਹੜੀਆਂ ਬੇਅਦਬੀਆਂ ਹੋਈਆਂ ਇਹਨਾਂ ਦੇ ਮਾਮਲਿਆਂ ਦੇ ਵਿੱਚ ਇਹਨਾਂ ਨੇ ਇੱਕ ਕਮੇਟੀ ਦਾ ਗਠਨ ਕੀਤਾ ਵਾ ਔਰ ਇਸ ਤੋਂ ਇਲਾਵਾ ਇਹਨਾਂ ਨੇ ਸਪਸ਼ਟ ਤੌਰ ਤੇ ਹਦਾਇਤ ਕਰ ਦਿੱਤੀ ਆ ਕਿ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਊਣਤਾਈ ਸਾਹਮਣੇ ਆ ਗਈ ਤਾਂ ਉੱਥੇ ਜਿਹੜੀਆਂ ਗੁਰਦੁਆਰਾ ਦੀਆਂ ਕਮੇਟੀਆਂ ਨੇ ਉਹਨਾਂ ਕਮੇਟੀਆਂ ਤੇ ਕਾਰਵਾਈ ਹੋਊਗੀ। ਜਿੱਦਾਂ ਤੁਸੀਂ ਆ ਦੇਖਿਆ ਡੰਗੌਲੀ ਵਾਲਾ ਮਾਮਲਾ ਜਿਹੜਾ ਉਹ ਗ੍ਰੰਥੀ ਨਾਲ ਜੁੜਿਆ ਨਿਕਲ ਆਇਆ ਔਰ ਦੂਸਰੀ ਜਿਹੜੀ ਬੇਅਦਬੀ ਹੋਈ ਉਹ ਵੀ ਲਾਈਵ ਤੁਸੀਂ ਦੇਖ ਲਈ ਹੋਣੀ ਹੈ CCTV ਫੁਟੇਜ ਦੇ ਜ਼ਰੀਏ ਕਿ ਕਿੱਦਾਂ ਇੱਕੋ ਮਾਨਸਿਕ ਰੋਗੀ ਟਾਈਪ ਬੰਦਾ ਆਉਂਦਾ ਔਰ ਕਈ ਮਿੰਟ ਲਾ ਕੇ ਬੇਅਦਬੀ ਕਰਕੇ ਉੱਥੇ ਨੰਗਾ ਹੋ ਕੇ ਲੇਟਦਾ, ਕੋਈ ਰੋਕਣ ਟੋਕਣ ਵਾਲਾ ਹੀ ਨਹੀਂ ਹੈ। ਸੋ ਇਹਨਾਂ ਨੇ ਇਹ ਚੀਜ਼ਾਂ ਕਹੀਆਂ ਨੇ। ਦੂਸਰੀ ਗੱਲ ਇਹ ਕਹੀ ਆ ਕਿ ਗੁਰੂ ਘਰਾਂ ਦੇ ਵਿੱਚ CCTV ਕੈਮਰੇ ਲਾਉਣੇ ਲਾਜ਼ਮੀ ਆ ਔਰ ਪਹਿਰੇਦਾਰ ਲਾਜ਼ਮੀ ਹੋਣਾ ਚਾਹੀਦਾ। ਪਹਿਰੇਦਾਰ ਤੋਂ ਭਾਵੇਂ ਆ ਕਿ ਇੱਕ ਹਰੇਕ ਟਾਈਮ ਬੰਦਾ, ਹਰ ਇੱਕ ਟਾਈਮ ਬੰਦਾ ਜਿਹੜਾ ਇੱਕ ਉੱਥੇ ਮੌਜੂਦ ਹੋਵੇ। ਦੂਜੀ ਚੀਜ਼ ਇਹ ਕਹੀ ਆ ਕਿ ਗ੍ਰੰਥੀ ਸਿੰਘਾਂ ਦੀ ਵਾਜਬ ਤਨਖਾਹਾਂ ਲਾਓ। ਗ੍ਰੰਥੀ ਸਿੰਘ ਦੀ ਉਜਰਤ ਹੈ ਉਹ ਵਾਜਬ ਹੋਣੀ ਚਾਹੀਦੀ ਹੈ, ਮਤਲਬ ਕਿ ਉਹਦਾ ਕੰਮ ਕਾਰ ਜਿਹੜਾ ਚੱਲਦਾ ਰਹੇ। ਨਹੀਂ ਤੇ ਆਮ ਤੌਰ ਤੇ ਕੀ ਆ ਕਿ ਕਈ ਗੁਰੂ ਘਰਾਂ ਦੇ ਜਿਹੜੇ ਗ੍ਰੰਥੀ ਆ ਉਹਨਾਂ ਦੀ ਪੂਰੀ ਨਹੀਂ ਪੈਂਦੀ, ਕਬੀਲਦਾਰੀ ਨਹੀਂ ਚੱਲਦੀ, ਤਾਂ ਹੁੰਦਾ ਕੀ ਆ ਕਿ ਉਹ ਨਾਲ ਹੋਰ ਕੰਮ ਕਰਨ ਲੱਗ ਪੈਂਦੇ ਤੇ ਜਿਹਦੇ ਕਰਕੇ ਗੁਰੂ ਘਰ ਦਾ ਜਿਹੜਾ ਪ੍ਰਬੰਧ ਆ ਉਹ ਕਈ ਵਾਰ ਫਿਰ ਬੰਦੇ ਤੋਂ ਵਿਉਣਾ ਹੋ ਜਾਂਦਾ। ਸੋ ਇਸ ਕਰਕੇ ਇਹਨਾਂ ਨੇ ਕਿਹਾ ਕਿ ਜੋ ਗ੍ਰੰਥੀ ਸਿੰਘਾਂ ਦੀ ਉਜਰਤ ਆ ਉਹ ਵਾਜਬ ਹੋਣੀ ਚਾਹੀਦੀ, ਮਤਲਬ ਕਿ ਉਹਦਾ ਗੁਜ਼ਾਰਾ ਸਹੀ ਢੰਗ ਨਾਲ ਹੋਵੇ। ਵੈਸੇ ਇਹ ਗੱਲ ਵੱਖਰੀ ਆ, ਇਹਨਾਂ ਦੇ ਆਪਣੇ ਗ੍ਰੰਥੀ ਉੱਥੇ ਇੱਕ ਵਾਰੀ ਹੜਤਾਲ ਤੇ ਚਲੇ ਗਏ ਸੀ ਦਰਬਾਰ ਸਾਹਿਬ ਦੇ ਵਿੱਚ। ਦੂਜੀ ਚੀਜ਼ ਇੱਕ ਹੋਰ ਕਹੀ, ਵੈਸੇ ਉਹ ਚੰਗੀ ਚੀਜ਼ ਆ, ਉਹ ਕਹਿੰਦੇ ਆ ਕਿ ਜਿਹੜੀ ਸਪੀਕਰਾਂ ਦੀ ਆਵਾਜ਼ ਆ ਉਹ ਗੁਰਦੁਆਰੇ ਦੀ ਹਦੂਦ ਦੇ ਅੰਦਰ ਰੱਖੋ ਔਰ ਦੂਜੀ ਗੱਲ ਇਹ ਆ ਕਿ ਜਦੋਂ ਅਰਦਾਸ ਹੁੰਦੀ ਆ ਉਦੋਂ ਸਪੀਕਰ ਬੰਦ ਕਰ ਲੈਣੇ ਚਾਹੀਦੇ ਆ। ਸੋ ਕੁਛ ਇਹ ਫੈਸਲੇ ਆ ਜਿਨ੍ਹਾਂ ਨੇ ਕੀਤੇ ਆ, ਤਾਂ ਇਹਨਾਂ ਦੇ ਵਿੱਚੋਂ ਜਿਵੇਂ ਆ ਮੈਂ ਲਾਸਟ ਵਾਲਾ ਤੁਹਾਨੂੰ ਦੱਸਿਆ, ਇਹਦਾ ਸਾਰੇ ਸਵਾਗਤ ਕਰਦੇ ਪਏ ਕਿ ਇਸ ਤਰ੍ਹਾਂ ਦੀ ਸਮੱਸਿਆ ਜਿਹੜੀ ਆ ਉਹ ਕਈ ਪਿੰਡਾਂ 'ਚ ਮੁੜ ਕੇ ਵਿਵਾਦ ਦਾ ਵਿਸ਼ਾ ਵੀ ਬਣ ਜਾਂਦੀ ਆ। ਖੈਰ ਹੁਣ ਇਹਨਾਂ ਨੇ ਜਿਹੜੀਆਂ ਹਦਾਇਤਾਂ ਕੀਤੀਆਂ, ਦੇਖਦੇ ਆ ਕਿ ਇਹਨਾਂ ਹਦਾਇਤਾਂ ਦੀ ਕਿੰਨੀ ਕੁ ਪਾਲਣਾ ਹੁੰਦੀ ਹੈ ਔਰ ਹਰਨੇਕ ਸਿੰਘ ਵਾਲਾ ਮਾਮਲਾ ਜਿਹੜਾ ਉਹ ਅੱਗੇ ਕਿੱਧਰ ਨੂੰ ਜਾਂਦਾ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਪਈਆਂ ਅੱਗੇ। ਦੇਖੋ ਪੰਚਾਇਤੀ ਚੋਣਾਂ ਦਾ ਜਿਹੜਾ ਕੰਮਕਾਰ ਸੀਗਾ ਇਹ ਤੁਰਿਆ ਸੀਗਾ ਮਈ ਜੂਨ ਤੋਂ। ਪਹਿਲਾਂ ਇਹਨਾਂ ਨੇ ਆਖਿਆ ਮਈ ਜੂਨ, ਫਿਰ ਜੂਨ ਜੁਲਾਈ, ਫਿਰ ਜੁਲਾਈ ਅਗਸਤ, ਜਿਵੇਂ ਭਾਰਤ ਪਾਕਿਸਤਾਨ ਦੀ ਟੈਸਟ ਸੀਰੀਜ਼ ਗਾਂ ਹੀ ਹੋ ਜਾਂਦੀ ਹੈ ਨਾ ਕਿ ਇਸ ਸਾਲ ਸ਼ਾਇਦ ਹੋ ਜਾਊਗੀ, ਇਸ ਸਾਲ ਹੋ ਜਾਊਗੀ, ਏਦਾਂ ਹੀ ਇਹ ਚੋਣਾਂ ਬਣੀਆਂ ਪਈਆਂ। ਹੁਣ ਜਿਹੜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਆ ਉਹ ਅੱਜ ਨਵੀਂ ਗੱਲ ਕਹਿ ਗਏ। ਨਵੀਂ ਗੱਲ ਕੀ, ਉਹ ਕਲੀਅਰ ਹੀ ਕਰ ਗਏ, ਕਿਉਂਕਿ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਸੀ। ਆਪਾਂ ਨੂੰ ਵੀ ਕਈ ਵਾਰ ਸਵਾਲ ਆ ਜਾਂਦੇ ਆ ਕਿ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ, ਕਿਉਂਕਿ ਸਭ ਤੋਂ ਦਿਲਚਸਪ ਚੋਣਾਂ ਹੁੰਦੀਆਂ ਪੰਜਾਬੀ ਕਲਚਰ ਦੇ ਵਿੱਚ ਪੰਚਾਇਤੀ ਚੋਣਾਂ। ਰੰਗੀਨ ਚੋਣਾਂ ਵੀ ਕਿਹਾ ਜਾ ਸਕਦਾ ਇਹਨਾਂ ਨੂੰ, ਬਹੁਤ ਰੰਗੀਨ ਹੁੰਦੀਆਂ। ਖੈਰ ਇਹਨਾਂ ਬਾਰੇ ਹੁਣ ਸਾਫ਼ ਕਰ ਦਿੱਤਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿ ਇਹ ਮੱਧ ਸਤੰਬਰ ਤੱਕ ਹੋਣ ਦੀ ਸੰਭਾਵਨਾ ਹੈ। ਮਤਲਬ ਕਿ ਸਤੰਬਰ ਜਿਹੜਾ ਹੈ ਉਹ ਟੱਪ ਕੇ ਲਗਭਗ ਅੱਧਾ ਲੰਘ ਕੇ ਉਦੋਂ ਚੋਣ ਹੋ ਸਕਦੀ, ਹੋ ਸਕਦਾ ਅਕਤੂਬਰ ਤੱਕ ਵੀ ਚਲੇ ਜਾਣ। ਤਾਂ ਉਹਨਾਂ ਦਾ ਕਹਿਣ ਦਾ ਭਾਵ ਇਹ ਆ ਕਿ ਅਸੀਂ ਜੋ ਵੀ ਵਾਰਡਬੰਦੀ ਵਾਲਾ ਕੰਮ ਕਰਨਾ ਸੀ ਉਹ ਕਰਕੇ ਤੇ ਚੋਣ ਕਮਿਸ਼ਨ ਨੂੰ ਭੇਜ ਦਿੱਤਾ। ਚੋਣ ਕਮਿਸ਼ਨ ਹੁਣ ਇਹਨਾਂ ਵਾਰਡਾਂ ਦੇ ਵਿੱਚ ਵੋਟਾਂ ਬਣਾਊਗਾ ਔਰ ਉਸ ਤੋਂ ਬਾਅਦ ਫਿਰ ਉਹ ਡੇਟਾਂ ਜਿਹੜੀਆਂ ਉਹ ਨਿਸ਼ਚਿਤ ਕਰ ਦਊਗਾ। ਪਰ ਇਹਦੇ ਵਿੱਚ ਉਹਨਾਂ ਨੇ ਜਿਹੜੀ ਆਖਰੀ ਸੰਭਾਵਿਤ ਤਰੀਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਰੱਖੀ ਆ ਕਿ 15 ਸਤੰਬਰ ਤੱਕ ਜਾਂ 15 ਸਤੰਬਰ ਤੋਂ ਬਾਅਦ ਹੀ ਹੋ ਸਕਦੇ ਆ। ਸੋ ਜਿਹੜੇ ਅੰਦਾਜ਼ੇ ਲਾਏ ਜਾ ਰਹੇ ਸੀਗੇ ਕਿ ਜੁਲਾਈ ਅਗਸਤ ਤੱਕ ਸ਼ਾਇਦ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਜਾਂ ਜਿਹੜੀਆਂ ਪੰਚਾਇਤਾਂ ਦੀਆਂ ਚੋਣਾਂ ਇਹ ਨਿਬੜ ਜਾਣਗੀਆਂ, ਇਹਨਾਂ ਸਾਰੀਆਂ ਚੀਜ਼ਾਂ ਨੂੰ, ਇਹਨਾਂ ਸਾਰੀਆਂ ਕਿਆਸ ਰਾਈਆਂ ਨੂੰ ਉਹਨਾਂ ਨੇ ਇੱਕ ਵਾਰੀ ਹੈਂਡ ਬ੍ਰੇਕ ਲਾ ਦਿੱਤੀ ਆ ਤੇ ਹੁਣ ਗੱਲ ਚਲੇ ਗਈ ਹੈ ਸਤੰਬਰ ਦੇ ਵਿੱਚ। ਵਾਏ ਖਾਣ ਪੀਣ ਦੇ ਸ਼ੌਕੀਨ ਕਈ ਜਿਹੜੇ ਆ ਨਾ ਉਹ ਕਹਿੰਦੇ ਕਿ ਹੋਰ 15-20 ਦਿਨ ਲੇਟ ਹੋ ਜਾਣਾ, ਅਸੂ ਜਿਹਾ ਚੜ ਜਾਵੇ ਤੇ ਫਿਰ ਪੰਚਾਇਤੀ ਚੋਣਾਂ ਦਾ ਰੌਣਕ ਮੇਲਾ ਵੇਖਣ ਦਾ ਮਜ਼ਾ ਆਊਗਾ।
ਜੀ 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 ਅਗਲੀ ਜਿਹੜੀ ਆਪਾਂ ਗੱਲ ਕਰ ਲਈਏ ਜਾਂਦੇ ਜਾਂਦੇ ਵੀ NRI ਦੇਵੇਗਾ ਕਹਿੰਦੇ WhatsApp ਤੇ ਗਵਾਹੀ। ਦੇਖੋ ਇਹ NRIs ਨੇ ਸਾਡੀ ਇੱਥੋਂ ਦੀ ਜੁਡੀਸ਼ਰੀ ਨੂੰ ਮੈਨੂੰ ਲੱਗਦਾ ਹਾਈਟੈਕ ਕਰ ਦੇਣਾ ਹੌਲੀ ਹੌਲੀ। ਇਹ ਮਸਲਾ ਸੀਗਾ ਤੁਹਾਡੇ ਅਮਰੀਕਾ ਦੇ ਨਾਲ ਹੀ ਜੁੜੇ ਇੱਕ ਸੱਜਣ ਦਾ ਜੀ, ਉਹਦਾ ਚੱਲਦਾ ਸੀ ਸਮਰਾਲੇ ਦੇ ਵਿੱਚ ਜ਼ਮੀਨੀ ਵਿਵਾਦ, ਔਰ ਜ਼ਮੀਨੀ ਵਿਵਾਦ ਵੀ ਲੁਧਿਆਣੇ ਦੇ ਇੱਕ ਸਾਬਕਾ ਅਕਾਲੀ ਮੰਤਰੀ ਦੇ ਭਰਾ ਨਾਲ ਚੱਲਦਾ। ਤਾਂ ਹੋਇਆ ਕਿ ਸਮਰਾਲੇ ਦੀ ਅਦਾਲਤ ਨੇ ਉਹਦੀ ਗਵਾਹੀ ਦਾ ਟਾਈਮ ਜਾਂ ਸਮਾਂ ਕਹਿ ਲਈਏ ਮਿੱਥ ਦਿੱਤਾ ਸੀਗਾ ਕਿ ਭਾਈ ਇੰਨੇ ਦਿਨਾਂ ਦੇ ਵਿੱਚ ਤੂੰ ਗਵਾਹੀ ਦੇਣੀ ਆ। ਤਾਂ ਫਿਰ ਉਹ ਚਲੇ ਗਿਆ ਹਾਈ ਕੋਰਟ ਦੇ ਵਿੱਚ। ਹਾਈ ਕੋਰਟ 'ਚ ਉਹਨੇ ਕਿਹਾ ਕਿ ਦੇਖੋ ਮੇਰੇ ਲਈ ਐਸਾ ਕਰਨਾ ਸੰਭਵ ਨਹੀਂ, ਸਮਰਾਲਾ ਕੋਰਟ ਜਿਹੜੀ ਆ ਉਹ ਮਿਆਦ ਨਹੀਂ ਵਧਾਰੀ ਗਵਾਹੀ ਦੀ। ਤਾਂ ਜਿਹੜਾ ਸਿੰਗਲ ਬੈਂਚ ਸੀਗਾ ਉਹਨਾਂ ਕਿਹਾ ਕਿ ਚਲੋ ਅਸੀਂ ਏਦਾਂ ਕਰ ਦਿੰਦੇ ਹਾਂ, ਤੁਹਾਨੂੰ ਇੰਨੀ ਕੁ ਰਾਇਤ ਦੇ ਦਿੰਦੇ ਹਾਂ ਕਿ ਤੁਸੀਂ ਇੰਡੀਅਨ ਜਿਹੜੀ ਉੱਥੇ ਅੰਬੈਸੀ ਆ ਉੱਥੇ ਚੱਲ ਜਾਓ, ਜਾ ਕੇ ਉੱਥੋਂ ਵੀਡੀਓ ਕਾਨਫਰੰਸ ਦੇ ਰਾਹੀਂ ਗਵਾਹੀ ਦੇ ਦਿਓ, ਜਾਂ ਫਿਰ ਕੋਈ ਜਨਤਕ ਹੋਰ ਇਹੋ ਜਿਹਾ ਸੰਸਥਾਨ ਹੋਵੇ, ਇਹੋ ਜਿਹਾ ਕੋਈ ਜਗ੍ਹਾ ਹੋਵੇ ਜਿੱਥੇ ਜਾ ਕੇ ਤੁਸੀਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਗਵਾਹੀ ਦੇ ਸਕੋ, ਤਾਂ ਕੋਈ ਗੱਲ ਨਹੀਂ ਤੁਹਾਡੀ ਗਵਾਹੀ ਮੰਨ ਲਈ ਜਾਊਗੀ। ਪਰ ਹੁਣ ਤੁਹਾਨੂੰ ਪਤਾ ਹੀ ਹੈ ਰਾਜਕਰਨਵੀਰ ਸਿੰਘ ਜੀ, ਜਦੋਂ ਭਾਰਤ ਦੇ ਵਿੱਚ ਅਦਾਲਤਾਂ ਦਾ ਸਮਾਂ ਚੱਲਦਾ ਸ਼ੁਰੂ ਹੁੰਦਾ ਤੇ ਉਦੋਂ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਕਿ ਸੌਣ ਦੀ ਤਿਆਰੀ ਹੋ ਜਾਂਦੀ ਆ, ਦਿਨ ਰਾਤ ਫਰਕ ਆ। ਸੋ ਇਸ ਟਾਈਮ ਨੇ ਭੰਬਲ ਭੂਸਾ ਪਾ ਦਿੱਤਾ। ਤਾਂ ਜਿਸ ਸਮੇਂ ਦਿਨ ਹੁੰਦਾ ਸੀ ਅਮਰੀਕਾ ਦੇ ਵਿੱਚ, ਉਦੋਂ ਇੱਥੇ ਰਾਤ, ਤੇ ਜਦੋਂ ਇੱਥੇ ਰਾਤ ਉੱਥੇ ਦਿਨ ਰਾਤ ਦਾ ਅੰਤਰ। ਤਾਂ ਇਹਦੇ ਵਿੱਚ ਫਿਰ ਉਹ NRI ਸੱਜਣ ਹੈ ਜਿਹੜਾ ਉਹ ਇੱਕ ਵਾਰੀ ਫਿਰ ਹਾਈ ਕੋਰਟ 'ਚ ਗਿਆ। ਪਹਿਲਾਂ ਉਹ ਸਿੰਗਲ ਬੈਂਚ ਕੋਲ ਗਿਆ ਸੀ, ਦੁਬਾਰਾ ਫਿਰ ਨਜ਼ਰਸਾਨੀ ਦੀ ਪਟੀਸ਼ਨ ਲੈ ਕੇ ਗਿਆ ਕਿ ਮੇਰਾ ਮਸਲਾ ਹੱਲ ਕਰਾਓ, ਮੇਰੀ ਗਵਾਹੀ ਬਹੁਤ ਲਾਜ਼ਮੀ ਆ। ਤਾਂ ਫਿਰ ਐਕਟਿੰਗ ਇਸ ਬੈਂਚ ਨੇ ਇਹ ਫੈਸਲਾ ਦਿੱਤਾ ਕਿ ਕੋਈ ਗੱਲ ਨਹੀਂ ਹੈ, ਜੇ ਤੁਹਾਨੂੰ ਇਹ ਦਿੱਕਤ ਆਉਂਦੀ ਹੈ ਸਮੇਂ ਦੀ, ਸਾਨੂੰ ਵੀ ਪਤਾ ਕਿ ਸਮੱਸਿਆ ਹੈ ਕਿਉਂਕਿ ਟਾਈਮਿੰਗ ਜਿਹੜੀ ਉਹ ਦਿਨ ਰਾਤ ਦਾ ਫਰਕ ਨਾਲ ਚੱਲਦੀ ਆ। ਤਾਂ ਉਹਨਾਂ ਨੇ ਇਹਨਾਂ ਨੂੰ ਰਾਇਤ ਦਿੱਤੀ ਆ ਕਿ ਕੋਈ ਲੋੜ ਨਹੀਂ ਤੁਹਾਨੂੰ ਅੰਬੈਸੀ 'ਚ ਜਾਣ ਦੀ, ਕੋਈ ਲੋੜ ਨਹੀਂ ਤੁਹਾਨੂੰ ਕਿਸੇ ਹੋਰ ਜਨਤਕ ਥਾਂ ਤੇ ਜਾਣ ਦੀ, ਤੁਸੀਂ ਚੁੱਪਚਾਪ WhatsApp ਚਲਾਓ, WhatsApp ਕਮਾਓ, WhatsApp ਦੀ ਕਾਲ ਲਾਓ ਤੇ ਆਪਣੀ ਗਵਾਹੀ ਪਾਓ, ਔਰ ਜੇ ਨਹੀਂ ਤੇ ਸਕਾਈਪ ਤੁਸੀਂ ਇਸਤੇਮਾਲ ਕਰ ਸਕਦੇ ਹੋ, ਤੁਹਾਨੂੰ ਖੁੱਲੀ ਛੁੱਟੀ ਆ। ਸੋ ਇਹ NRIs ਲਈ ਮੇਰੇ ਖਿਆਲ ਦੇ ਨਾਲ ਇਹ ਸਾਰਿਆਂ ਲਈ ਇੱਕ ਰਸਤਾ ਖੁੱਲ ਗਿਆ ਕਿ ਹਾਈ ਕੋਰਟ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ WhatsApp ਹੋਵੇ ਚਾਹੇ ਸਕਾਈਪ ਹੋਵੇ, ਤੁਸੀਂ ਇੱਥੇ ਗਵਾਹੀ ਦੇ ਸਕਦੇ ਹੋ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।